ਸਤਿ ਸ਼੍ਰੀ ਅਕਾਲ ਜੀ। ਰੈਡੀ ਹੋ ਤੁਸੀਂ ਆਸਟ੍ਰੇਲੀਅਨ ਸਿਕ ਗੇਮਸ ਮੈਲਬਨ ਦੇ ਲਈ? ਬਿਕੋਜ਼ ਇਹ ਸਿਰਫ ਗੇਮਸ ਨਹੀਂ, ਇਹ ਐਨਰਜੀ ਹੈ, ਇਹ ਪੈਸ਼ਨ ਹੈ ਤੇ ਇਹ ਐਕਸਪੀਰੀਅੰਸ ਹੈ ਜੋ ਤੁਸੀਂ ਮਿਸ ਨਹੀਂ ਕਰ ਸਕਦੇ। ਪਰ ਸਭ ਤੋਂ ਪਹਿਲਾਂ ਹਾਊ ਟੂ ਗੈਟ ਦੇਅਰ, ਚਲੋ ਈਜ਼ੀ ਬਣਾ ਦਿੰਨੇ ਆ ਤੁਹਾਡੇ ਲਈ। ਜੇ ਤੁਸੀਂ ਟ੍ਰੇਨ ਨਾਲ ਆ ਰਹੇ ਹੋ ਤਾਂ ਸਿੱਧਾ ਆ ਜਾਓ ਰਾਇਲ ਪਾਰਕ ਸਟੇਸ਼ਨ ਅਪਫੀਲਡ ਲਾਈਨ ਤੇ ਬਸ 2 ਮਿੰਟ ਵਾਕ ਤੇ ਤੁਸੀਂ ਵੈਨਿਊ ਤੇ ਸਿੰਪਲ ਐਂਡ ਈਜ਼ੀ ਤਰੀਕੇ ਨਾਲ ਪਹੁੰਚ ਜਾਓਗੇ। ਇੱਕ ਹੋਰ ਆਪਸ਼ਨ ਵੀ ਹੈ, ਪਾਰਕਵਿਲੇ ਸਟੇਸ਼ਨ ਮੈਲਬਨ ਯੂਨੀਵਰਸਿਟੀ ਦੇ ਕੋਲ। ਹੁਣ ਗੱਲ ਕਰਦੇ ਹਾਂ ਟ੍ਰੈਮਸ ਦੀ, ਕਿਉਂਕਿ ਮੈਲਬਨ ਦੀ ਵਾਈਬ ਹੀ ਟ੍ਰੈਮ ਨਾਲ ਆਉਂਦੀ ਹੈ। Route 58 stop 23 and 24, Route 19 stop 16 and 12, Route 59 and stop 16 and 12 ਜਾਂ ਫਰਮਿੰਗਟਨ ਰੋਡ। ਕਿਸੇ ਵੀ ਰੂਟ ਤੋਂ ਆਓ, ਵੈਨਿਊ ਰੀਚ ਕਰਨਾ ਸੁਪਰ ਈਜ਼ੀ ਹੈ। ਡਾਇਰੈਕਸ਼ਨ ਦੇ ਵਿੱਚ ਕਨਫਿਊਜ਼ ਹੋ ਰਹੇ ਹੋ, ਟੈਨਸ਼ਨ ਹੀ ਨਹੀਂ। ਨਾਰਥ ਵੱਲੋਂ ਆ ਰਹੇ ਹੋ, ਅਪਫੀਲਡ ਲਾਈਨ ਪਕੜੋ। ਈਸਟ ਜਾਂ ਸਾਊਥ ਵੱਲੋਂ ਆ ਰਹੇ ਹੋ, ਟ੍ਰੈਮ 19 ਜਾਂ 59 ਬੈਸਟ ਹੈ। ਵੈਸਟ ਵੱਲੋਂ ਅਪਫੀਲਡ ਲਾਈਨ ਬੈਸਟ ਹੈ। ਹੁਣ ਆਉਂਦੇ ਹਾਂ ਕਾਰ ਪਾਰਕਿੰਗ ਤੇ। ਇੰਪੋਰਟੈਂਟ ਸਭ ਤੋਂ ਪਹਿਲਾਂ ਜਿਹੜੀ ਚੀਜ਼ ਤੁਹਾਡੇ ਜਾਣਨ ਦੇ ਲਈ ਹੈ ਉਹ ਹੈ ਵੈਨਿਊ ਤੇ ਡਾਇਰੈਕਟ ਪਾਰਕਿੰਗ ਅਵੇਲੇਬਲ ਨਹੀਂ ਹੈ। ਜੀ ਹਾਂ, ਵੈਨਿਊ ਤੇ ਡਾਇਰੈਕਟ ਪਾਰਕਿੰਗ ਕੋਈ ਵੀ ਅਵੇਲੇਬਲ ਨਹੀਂ ਹੈ, ਪਰ ਟੈਨਸ਼ਨ ਨਹੀਂ ਲੈਣੀ। ਨੀਅਰ ਬਾਏ ਕਾਰ ਪਾਰਕਸ ਅਵੇਲੇਬਲ ਨੇ। ਯੂਨੀਵਰਸਿਟੀ ਸਕੁਆਇਰ ਈਸਟਰਨ ਪ੍ਰੀਸਿੰਕਟ ਤੇ ਕਾਰ ਪਾਰਕ ਸਿਰਫ 10 ਜਾਂ 15 ਮਿੰਟ ਵਾਕ ਤੇ ਹੈ। ਸਟਰੀਟ ਪਾਰਕਿੰਗ ਵੀ ਤੁਹਾਨੂੰ ਮਿਲ ਸਕਦੀ ਹੈ। ਫੈਰਾਡੇ, ਗ੍ਰੈਟਨ, ਕੁਈਨਸਬੈਰੀ, ਕੈਡਿਗਨ, ਲਾਇਗਨ ਤੇ ਰੈਡਡਾਊਨ ਸਟਰੀਟ ਦੇ ਅਰਾਊਂਡ ਤੁਸੀਂ ਚੈੱਕ ਕਰ ਸਕਦੇ ਹੋ। ਪਰ ਯਾਦ ਰੱਖੋ, ਸਟੇਟ ਨੈਟਬਾਲ ਐਂਡ ਹਾਕੀ ਸੈਂਟਰ ਦੀ ਪਾਰਕਿੰਗ ਬਿਲਕੁਲ ਵੀ ਨਹੀਂ ਮਿਲੇਗੀ। ਹੁਣ ਕੁਝ ਪ੍ਰੋ ਟਿਪਸ। ਟ੍ਰੇਨ ਲਓ ਰਾਇਲ ਪਾਰਕ ਸਟੇਸ਼ਨ ਤੱਕ, ਫਾਸਟੈਸਟ ਐਂਡ ਈਜ਼ੀਐਸਟ। CBD ਤੋਂ ਤੁਹਾਨੂੰ ਬਹੁਤ ਸਾਰੀਆਂ ਟ੍ਰੈਮਸ ਮਿਲਣਗੀਆਂ, ਬਹੁਤ ਫ੍ਰੀਕੁਐਂਟਲੀ ਟ੍ਰੈਮਸ ਲਗਾਤਾਰ ਚੱਲ ਰਹੀਆਂ ਨੇ। ਕਾਰ ਪੂਲ ਕਰੋ ਜਾਂ ਰਾਈਡ ਸ਼ੇਅਰ ਯੂਜ਼ ਕਰੋ ਜਾਂ ਉਬਰ ਯੂਜ਼ ਕਰੋ ਜਾਂ ਫਿਰ DD ਯੂਜ਼ ਕਰੋ। ਇਹ ਸਭ ਤੋਂ ਸਮਾਰਟ ਮੂਵ ਹੈ। ਤੇ ਸਭ ਤੋਂ ਇੰਪੋਰਟੈਂਟ, ਥੋੜ੍ਹਾ ਐਕਸਟਰਾ ਟਾਈਮ ਲੈ ਕੇ ਨਿਕਲੋ, ਕਿਉਂਕਿ ਜਦ ਤੁਸੀਂ ਟਾਈਮ 'ਤੇ ਪਹੁੰਚੋਗੇ ਤਾਂ ਹੀ ਤੁਸੀਂ ਪੂਰਾ ਮਜ਼ਾ ਲੈ ਪਾਓਗੇ ਮੈਚਿਸ ਦਾ, ਕਰਾਊਡ ਦਾ ਤੇ ਫੁੱਲ ਪੰਜਾਬੀ ਵਾਈਬ ਦਾ। ਸੋ ਗਾਈਜ਼, ਪਲੈਨਿੰਗ ਸਮਾਰਟ ਰੱਖੋ, ਐਨਰਜੀ ਹਾਈ ਰੱਖੋ ਤੇ ਮਿਲਦੇ ਹਾਂ ਆਸਟ੍ਰੇਲੀਅਨ ਸਿਕ ਗੇਮਸ ਮੈਲਬਨ ਦੇ ਵਿੱਚ।